ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤੇ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ। ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ 'ਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਜੀ ਇਸ ਟਾਈਮ ਅਪਡੇਟ ਕੈਲੀਫੋਰਨੀਆ। ਮੈਂ ਰਾਜਕਨਵੀਰ ਸਿੰਘ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਸਵਾਗਤ ਹੈ, ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ, FM ਸਟੇਸ਼ਨ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਅਕਤੂਬਰ ਦੀ 17 ਤਰੀਕ ਆ ਤੇ ਦਿਨ ਵੀਰਵਾਰ ਆ। ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਸਾਡੇ ਅੱਜ ਦੇ ਪ੍ਰੋਗਰਾਮ ਦੇ ਸਪਾਂਸਰ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਕਵਰਡ ਕੈਲੀਫੋਰਨੀਆ ਹੈਲਥ ਇੰਸ਼ੋਰੈਂਸ, ਓਬਾਮਾ ਕੇਅਰ ਦੀਆਂ ਨਵੀਆਂ ਐਪਲੀਕੇਸ਼ਨਸ ਰੀਨਿਊਅਲਸ ਦਾ ਸਮਾਂ ਚੱਲ ਰਿਹਾ ਹੈ। ਉਸ ਦੇ ਬਾਰੇ ਜਾਣਕਾਰੀ ਲਈ ਮੈਡੀਕੇਅਰ, ਉਸ ਦੇ ਵੱਖ-ਵੱਖ ਪਲਾਨਸ ਦੇ ਬਾਰੇ ਜਾਣਕਾਰੀ ਲੈਣ ਲਈ ਇਹਨਾਂ ਦੇ ਨਾਲ ਸੰਪਰਕ ਕਰੋ। ਖਾਲਸਾ ਇੰਸ਼ੋਰੈਂਸ ਏਜੰਸੀ 4082722500। ਟਿਰਕੀਆਨਾ ਇਮੀਗ੍ਰੇਸ਼ਨ ਲਾ ਫਰਮ, ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕੀਆਨਾ 4159090503। ਅਮਰਜੀਤ ਸਿੰਘ ਫਰੈਜ਼ਨੋ, ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਨਵਜੀਤ ਸਿੰਘ ਢਿੱਲੋਂ ਯੂਬਾ ਸਿਟੀ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਸੇਵਕ ਸਿੰਘ ਹੋਲਿਸਟਰ, ਰਵਿੰਦਰ ਬਸਰਾ, ਕਰਮਜੀਤ ਸਿੰਘ ਚੌਹਾਨ, ਹਰਦਿਆਲ ਸਿੰਘ ਬੇਕਰਸਫੀਲਡ, ਜਗਤਾਰ ਸਿੰਘ ਅਨੰਦਪੁਰੀ ਫਰੀਮੌਂਟ। ਸਭ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 4087227698 ਦੇ ਉੱਤੇ। ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਕਹਿੰਦੇ ਵੀ ਜਿਹੜਾ ਸੈਨ ਫਰਾਂਸਿਸਕੋ ਦਾ ਇੰਟਰਨੈਸ਼ਨਲ ਏਅਰਪੋਰਟ ਆ, ਇਹ ਪੂਰੇ ਅਮਰੀਕਾ ਦੇ ਵਿੱਚ ਬੈਸਟ ਵੱਡਾ ਏਅਰਪੋਰਟ ਗਿਣਿਆ ਗਿਆ ਹੈ। ਵਾਲ ਸਟਰੀਟ ਜਰਨਲ ਨੇ ਸਰਵੇ ਕੀਤਾ ਹੈ। ਉਹਨਾਂ ਦੇ ਮੁਤਾਬਕ ਕਹਿੰਦੇ ਵੀ ਜੋ ਪੈਸੇਂਜਰਸ ਹੈਗੇ ਆ, ਉਹਨਾਂ ਦੇ ਲਈ ਯੋਗਾ ਰੂਮ ਆ, ਮਿਊਜ਼ੀਅਮ, ਆਰਟ ਐਗਜ਼ੀਬਿਟ ਤੇ ਹੋਰ ਰੈਸਟੋਰੈਂਟਸ ਜਿੱਦਾਂ ਵਨ ਮੀ ਜਾਂ ਬੋਰਡਨ ਬੇਕਰੀ, ਲਾਈਵ ਮਿਊਜ਼ਿਕ ਕਈ ਜਗ੍ਹਾ ਦੇ ਉੱਤੇ ਹੁੰਦਾ ਆ। ਈਵਨ ਦੋ ਕਈ ਵਾਰ ਫੌਗ ਹੁੰਦੀ ਹੈਗੀ ਆ ਉਸ ਏਰੀਏ ਦੇ ਵਿੱਚ, ਬੇ ਏਰੀਏ ਦੇ ਵਿੱਚ। ਸੈਨ ਫਰਾਂਸਿਸਕੋ ਇੰਟਰਨੈਸ਼ਨਲ 'ਚ 80% ਜੋ ਫਲਾਈਟਸ ਆ ਉਹ ਔਨ ਟਾਈਮ ਪਹੁੰਚਦੀਆਂ ਹੈਗੀਆਂ ਆ। ਇਸ ਤੋਂ ਬਿਨਾਂ ਸੈਨੋਜ਼ੇ ਇੰਟਰਨੈਸ਼ਨਲ ਏਅਰਪੋਰਟ, ਉਹ ਵੀ ਤੀਜੇ ਨੰਬਰ ਤੇ ਬੈਸਟ ਮਿਡ ਸਾਈਜ਼ ਏਅਰਪੋਰਟ ਆਇਆ ਹੈਗਾ। ਸੈਕਰਾਮੈਂਟੋ ਇੰਟਰਨੈਸ਼ਨਲ ਏਅਰਪੋਰਟ ਤੇ ਸੈਨ ਡੀਗੋ ਇੰਟਰਨੈਸ਼ਨਲ ਏਅਰਪੋਰਟ ਵੀ। ਸੋ ਕਹਿੰਦੇ ਵੀ ਇਹ ਸੈਨ ਫਰਾਂਸਿਸਕੋ ਦੇ ਲਈ ਇੱਕ ਤਰ੍ਹਾਂ ਦੇ ਨਾਲ ਗੁੱਡ ਖਬਰ ਹੈਗੀ ਆ। ਐਨੂਅਲੀ ਇੱਕ ਤਰ੍ਹਾਂ ਦੇ ਨਾਲ ਸਰਵੇ ਕੀਤਾ ਜਾਂਦਾ ਹੈਗਾ ਆ ਵੱਖ-ਵੱਖ ਪੁਆਇੰਟਸ ਨੂੰ ਲੈ ਕੇ, ਤੇ ਇਸ ਵਾਰ ਜੋ ਸੈਨ ਫਰਾਂਸਿਸਕੋ ਆ ਵੈਸਟ ਏਅਰਪੋਰਟ ਸੈਨ ਫਰਾਂਸਿਸਕੋ ਆਇਆ, ਨਾਲੇ ਵੱਡਾ ਵੀ ਹੈਗਾ ਆ। 50 ਏਅਰਪੋਰਟ ਦੇ ਕਰੀਬ ਉਹਨਾਂ ਨੇ ਸਰਵੇ ਕੀਤੇ ਆ, ਜਿਹਦੇ ਵਿੱਚੋਂ ਪਹਿਲੇ ਨੰਬਰ ਤੇ ਆਇਆ ਹੈਗਾ। ਓਕਲੈਂਡ ਦਾ ਜਿਹੜਾ ਏਅਰਪੋਰਟ ਆ ਉਹ 10ਵੇਂ ਨੰਬਰ ਦੇ ਉੱਤੇ ਆਇਆ ਜੀ। ਕੈਲੀਫੋਰਨੀਆ ਦੀ ਅਸੈਂਬਲੀ ਵੂਮਨ ਇੱਕ ਟਾਈਮ ਦੇ ਉੱਤੇ ਪਿਛਲੇ ਕਈ ਸਾਲਾਂ ਤੋਂ ਹਾਊਸ ਦੀ ਸਪੀਕਰ ਰਹੀ ਨੈਂਸੀ ਪਲੋਸੀ, ਉਹ ਡੈਮੋਕ੍ਰੇਟ ਪਾਰਟੀ ਦੀ ਲੀਡਰਸ਼ਿਪ ਤੋਂ ਸਟੈਪ ਡਾਊਨ ਅਸਤੀਫਾ ਜਿਹੜਾ ਉਹ ਦੇ ਰਹੀ ਆ। ਕਹਿੰਦੇ ਆ ਵੀ ਹੁਣ ਇਹ ਨਵੀਂ ਜਨਰੇਸ਼ਨ ਨੂੰ ਲੀਡਰਸ਼ਿਪ ਦੀ ਜਿਹੜਾ ਬਟਾਉਨ ਆ ਉਹ ਪਾਸ ਕਰਕੇ ਜਾ ਰਹੇ ਆ। ਸੋ ਨੈਂਸੀ ਪਲੋਸੀ ਆਪਣੇ ਚੀਜ਼ਾਂ ਦੇ ਲਈ, ਗੱਲਾਂ ਦੇ ਲਈ, ਆਪਣੀ ਉਮਰ ਦੇ ਲਈ, ਆਪਣੇ ਹਲਕੇ ਦੇ ਲਈ ਹਮੇਸ਼ਾ ਵਿਵਾਦਾਂ 'ਚ ਸੁਰਖੀਆਂ ਦੇ ਵਿੱਚ ਰਹੀ ਆ। ਹਾਊਸ ਦਾ ਸਪੀਕਰ ਦਾ ਜਿਹੜਾ ਇੱਕ ਅਹੁਦਾ ਆ ਉਹ ਅਮਰੀਕਾ ਦੇ ਵਿੱਚ ਤੀਜੇ ਸਭ ਤੋਂ ਵੱਡੇ ਅਹੁਦੇ ਦੇ ਵਜੋਂ ਜਿਹੜਾ ਉਹ ਦੇਖਿਆ ਜਾਂਦਾ ਆ। ਪ੍ਰੈਜ਼ੀਡੈਂਟ, ਵਾਈਸ ਪ੍ਰੈਜ਼ੀਡੈਂਟ ਤੇ ਉਸ ਤੋਂ ਬਾਅਦ ਦੇ ਵਿੱਚ ਹਾਊਸ ਦਾ ਜਿਹੜਾ ਸਪੀਕਰ ਆ। ਇਸ ਮੌਕੇ ਹਾਊਸ ਦੇ ਵਿੱਚ ਰਿਪਬਲਿਕਨ ਪਾਰਟੀ ਨੇ ਮੈਜੋਰਟੀ ਜਿਹੜੀ ਉਹ ਆਲਰੇਡੀ ਜਿੱਤ ਲਈ ਹੈਗੀ ਆ, ਤੇ ਕੈਵਿਨ ਮੈਕਾਰਥੀ ਉਹਨਾਂ ਨੇ ਜਿਹੜੇ ਲੀਡਰ ਦੇ ਵਜੋਂ ਜਿਹੜੇ ਉਹ ਚੁਣੇ ਆ, ਤੇ ਜਲਦ ਹੀ ਹਾਊਸ ਦੇ ਸਪੀਕਰ ਲਈ ਵੀ ਉਹਨਾਂ ਦੀ ਜਿਹੜੀ ਵੋਟਿੰਗ ਆ ਉਹ ਹੋ ਜਾਵੇਗੀ। ਸੋ ਨੈਂਸੀ ਪਲੋਸੀ ਨੇ ਹੁਣ ਜਿਹੜਾ ਹੈ ਅਸਤੀਫਾ ਜਿਹੜਾ ਉਹ ਦੇ ਦਿੱਤਾ ਆ, ਤੇ ਉਹਨਾਂ ਨੇ ਇਹੀ ਕਿਹਾ ਵੀ ਉਹ ਇਸ ਦੇ ਲਈ ਰੀ ਇਲੈਕਸ਼ਨ ਆ ਉਹ ਸੀਕ ਨਹੀਂ ਕਰਨਗੇ ਜੀ। ਅਗਲੀ ਖਬਰ ਵੱਲ ਚੱਲੀਏ। ਕਹਿੰਦੇ ਬੇ ਏਰੀਏ ਦੇ ਵਿੱਚ ਜਿਹੜੀਆਂ ਘਰਾਂ ਦੀਆਂ ਸੇਲ ਆ ਉਹ 2007 ਸਨ ਦੇ ਲੈਵਲ ਤੇ ਪਹੁੰਚ ਗਈਆਂ ਆ। ਸੋ 15 ਸਾਲ ਪਹਿਲਾਂ ਜਿੰਨੀ ਘਰਾਂ ਦੀ ਸੇਲ ਹੁੰਦੀ ਸੀ ਉਸ ਤੱਕ ਪਹੁੰਚ ਗਈ ਹੈਗੀ ਆ। ਲੋਐਸਟ ਨੰਬਰ ਹੈਗੇ ਆ ਇਹ ਹੁਣ ਤੱਕ ਦੇ ਜੇ ਦੇਖੇ ਜਾਣ। ਕਹਿੰਦੇ ਭਈ 40% ਦੇ ਕਰੀਬ ਡਿਕਲਾਈਨ ਹੋਇਆ ਘਰਾਂ ਦੀ ਸੇਲ ਦੇ ਵਿੱਚ, ਬੇ ਏਰੀਏ ਦੇ ਵਿੱਚ। ਸੋ ਬਾਕੀ ਜਿਹੜੇ ਏਰੀਏ ਆ ਉਹ ਤੁਸੀਂ ਖੁਦ ਦੇਖ ਸਕਦੇ ਹੈਗੇ ਆ। ਘਰਾਂ ਦੀ ਪ੍ਰਾਈਸ ਦੇ ਵਿੱਚ ਵੀ ਬਹੁਤ ਤੇਜ਼ੀ ਦੇ ਨਾਲ ਜੋ ਆ ਘਟਣਾ ਸ਼ੁਰੂ ਹੋ ਗਈ ਆ ਪ੍ਰਾਈਸਿਸ ਘਰਾਂ ਦੀ। ਤੇ ਜਿਸ ਹਿਸਾਬ ਨਾਲ ਇੰਟਰਸਟ ਰੇਟ ਵਧੇ ਹੋਏ ਆ, ਆਉਣ ਵਾਲੇ ਕੁਝ ਮਹੀਨਿਆਂ 'ਚ ਲੱਗਦਾ ਵੀ ਰੀਅਲ ਸਟੇਟ ਦੇ ਉੱਤੇ ਇੱਕ ਹੋਰ ਕਾਫੀ ਵੱਡਾ ਜਿਹੜਾ ਅਸਰ
ਪਊਗਾ, ਕਿੰਨੀ ਕੁ ਪ੍ਰਾਈਸ ਇਹ ਡਿੱਗਦੀ ਆ, ਇਹ ਆਉਣ ਵਾਲੇ ਸਮੇਂ 'ਚ ਪਤਾ ਲੱਗੂਗਾ, ਪਰ ਐਕਟੀਵਿਟੀ ਜਿਹੜੀ ਆ ਉਹ ਆਲਮੋਸਟ ਨਿਲ ਹੈਗੀ ਆ। ਜੀ, ਅਗਲੀ ਗੱਲ ਕਰਦੇ ਜਾਈਏ, ਅਮਰੀਕਾ ਦੇ ਇਤਿਹਾਸ ਦੇ ਵਿੱਚ ਜਾਂ ਕੈਲੀਫੋਰਨੀਆ ਦੇ ਇਤਿਹਾਸ ਦੇ ਵਿੱਚ ਸਭ ਤੋਂ ਵੱਡਾ ਜਿਹੜਾ ਡੈਮ ਦਾ ਡੈਮੋਲੀਸ਼ਨ ਆ, ਉਸ ਨੂੰ ਅਪਰੂਵ ਕਰ ਦਿੱਤਾ ਗਿਆ ਆ। ਆਇਰਨ ਗੇਟ ਡੈਮ ਜਿਹੜਾ ਹੈ, ਕਹਿੰਦੇ ਵੀ ਉਸ ਨੂੰ ਹੁਣ ਨਸ਼ਟ ਕਰ ਦਿੱਤਾ ਜਾਊਗਾ। ਇਹ ਜਿਹੜਾ ਡੈਮ ਦਾ ਬੰਨ ਬਣਾਇਆ ਸੀ ਉਸ ਨੂੰ ਰੋਕਿਆ ਜਾਊਗਾ, ਖਤਮ ਕਰ ਦਿੱਤਾ ਜਾਊਗਾ। ਫੈਡਰਲ ਐਨਰਜੀ ਰੈਗੂਲੇਟਰੀ ਕਮਿਸ਼ਨ ਉਸ ਨੇ ਯੂਨੈਨਿਮਸਲੀ ਇਹ ਜਿਹੜਾ ਕਲੈਮਥ ਜਿਹੜਾ ਦਰਿਆ ਆ ਉਸ ਦੇ ਉੱਤੇ ਬਣਿਆ ਹੋਇਆ ਡੈਮ ਆ, ਉਸ ਨੂੰ ਹਟਾਉਣ ਦੇ ਲਈ ਮਨਜ਼ੂਰੀ ਦੇ ਦਿੱਤੀ ਆ। $500 ਮਿਲੀਅਨ ਦੇ ਇਸ ਪ੍ਰੋਜੈਕਟ ਨੂੰ ਜਿਹੜੇ ਨੇਟਿਵ ਅਮਰੀਕਨ ਟ੍ਰਾਈਬਸ ਤੇ ਜਿਹੜੇ ਕਈ ਇਨਵਾਇਰਮੈਂਟਲਿਸਟ ਹਟਾਉਣ ਦੀ ਮੰਗ ਪਿਛਲੇ ਕਈ ਸਾਲਾਂ ਤੋਂ ਕਰਦੇ ਆ ਰਹੇ ਸੀਗੇ। ਨੇਟਿਵ ਟ੍ਰਾਈਬਸ ਨੇ ਇਸ ਜਿਹੜੇ ਫੈਸਲੇ ਦੇ ਉੱਤੇ ਖੁਸ਼ੀ ਜਿਹੜੀ ਜਤਾਈ ਹੈ, ਨਾਲ ਹੀ ਇਨਵਾਇਰਮੈਂਟਲਿਸਟ ਨੇ, ਤੇ ਨਾਲ ਹੀ ਉਹਨਾਂ ਨੇ ਕੀਤਾ ਵੀ ਕਲੈਮਥ ਦੀ ਜਿਹੜੀ ਸੈਲਮਨ ਮੱਛੀ ਆ, ਦੇ ਆਰ ਕਮਿੰਗ ਹੋਮ। 2% ਪੈਸੀਫਿਕ ਕਾਰਪ ਦੀ ਜਿਹੜੀ ਪਾਵਰ ਜਨਰੇਸ਼ਨ ਆ, ਇਸ ਡੈਮ ਦੇ ਜ਼ਰੀਏ ਪ੍ਰੋਡਿਊਸ ਕੀਤੀ ਜਾਂਦੀ ਸੀ, ਜਿਹੜੀ ਕਿ 70,000 ਘਰਾਂ ਦੇ ਲਈ ਕਾਫੀ ਜਿਹੜੀ ਉਹ ਹੁੰਦੀ ਆ, ਜੇ ਇਹ ਆਪਣੀ ਫੁੱਲ ਕਪੈਸਿਟੀ ਦੇ ਉੱਤੇ ਜਦੋਂ ਰਨ ਕਰਦਾ ਆ। ਸੋ ਇਹ ਹੁਣ ਜਿਹੜਾ ਪੈਸੀਫਿਕ ਕਾਰਪ ਵਾਲੇ ਆ, ਇਹਨਾਂ ਨੂੰ ਜਿਹੜੀ ਬਿਜਲੀ ਹੋਰ ਕਿਸੇ ਪਾਸੋਂ ਵੀ ਜਿਹੜੀ ਓਬਵੀਅਸਲੀ ਪ੍ਰੋਡਿਊਸ ਜਿਹੜੀ ਉਹ ਕਰਨੀ ਪਊਗੀ, ਪਰ ਇਹ ਜਿਹੜੇ ਕਲੈਮਥ ਰਿਵਰ ਦੇ ਉੱਤੇ ਜਿਹੜੇ ਡੈਮ ਆ ਉਸ ਨੂੰ ਹਟਾਇਆ ਜਾ ਰਿਹਾ ਆ। ਬੰਨਾਂ ਨੂੰ ਲੈ ਕੇ ਜਿਹੜੇ ਕਈ ਤਰੀਕੇ ਦੀਆਂ ਚਰਚਾਵਾਂ ਜਿਹੜੀਆਂ ਆਪਾਂ ਸੁਣਦੇ ਰਹਿੰਦੇ ਆ। ਜਦੋਂ ਬੰਨ ਬਣਦੇ ਨੇ ਤਾਂ ਉਦੋਂ ਕਹਿੰਦੇ ਆ ਵੀ ਜਿਹੜਾ ਨੈਚੁਰਲ ਹੈਬਿਟੈਟ ਆ ਤੇ ਦਰਿਆ ਦਾ ਜਿਹੜਾ ਫਲੋ ਆ, ਉਸ ਦੇ ਉੱਤੇ ਇਸ ਦਾ ਕਾਫੀ ਅਸਰ ਪੈਂਦਾ ਹੈ, ਪਰ ਨਾਲ ਦੇ ਨਾਲ ਉਸ ਦੇ ਫਾਇਦੇ ਵੀ ਇਹ ਆ ਵੀ ਤੁਸੀਂ ਹਾਈਡਰੋ ਪਾਵਰ ਜਿਹੜੀ ਜਨਰੇਸ਼ਨ ਆ ਉਸ ਤੋਂ ਕਰ ਸਕਦੇ ਆ, ਬਿਜਲੀ ਦੀ ਪੈਦਾਵਾਰ ਜਿਹੜੀ ਉਸ ਦੇ ਨਾਲ ਹੁੰਦੀ ਆ, ਤੇ ਲੋੜ ਪੈਣ ਦੇ ਉੱਤੇ ਜਿਹੜਾ ਪਾਣੀ ਆ ਇਰੀਗੇਸ਼ਨ ਦੇ ਲਈ ਤੇ ਹੋਰ ਚੀਜ਼ਾਂ ਦੇ ਲਈ ਵਰਤਿਆ ਜਾਂਦਾ ਆ। ਸੋ ਅੱਜ ਯੂਐਸ ਰੈਗੂਲੇਟਰਸ ਨੇ ਇਸ ਬੰਨ ਨੂੰ ਹਟਾਉਣ ਦੀ ਮਨਜ਼ੂਰੀ ਦੇ ਦਿੱਤੀ ਆ। ਕਾਫੀ ਵੱਡਾ ਏਰੀਆ ਕਵਰ ਕਰਦਾ ਸੀ, 14,500 ਸਕੁਅਰ ਮਾਈਲ, ਜੋ ਕਿ 37,500 ਸਕੁਅਰ ਕਿਲੋਮੀਟਰ ਬਣਦਾ ਹੈਗਾ ਆ। ਥਰਡ ਲਾਰਜੈਸਟ ਸਲਮਨ ਪ੍ਰੋਡਿਊਸਿੰਗ ਰਿਵਰ ਹੈਗਾ ਵੈਸਟ ਕੋਸਟ ਦੇ ਵਿੱਚ। ਇਹ 1968 ਤੋਂ ਲੈ ਕੇ 1962 ਦੇ ਵਿੱਚ ਜਿਹੜਾ ਹੈ ਪੂਰਾ ਕੰਪਲੀਟ ਹੋਇਆ ਸੀ। ਸੋ $500 ਮਿਲੀਅਨ ਤੱਕ ਦਾ ਇਹ ਜਿਹੜਾ ਪ੍ਰੋਜੈਕਟ ਹੈਗਾ, ਇਸ ਨੂੰ ਡੈਮੋਲੀਸ਼ਨ ਕਰਦਾ। ਅਗਲੀ ਖਬਰ ਵਿੱਚ ਚਲੀਏ। ਲਾਸ ਐਂਜਲਸ ਕਾਉਂਟੀ ਦੇ ਸ਼ੈਰਿਫ ਜੋ ਰਿਕਰੂਟ ਸੀ, ਉਹ ਇੱਕ ਸਵੇਰੇ ਜਾ ਰਹੇ ਸੀ, ਆਪਣੀ ਐਕਸਰਸਾਈਜ਼ ਕਰ ਰਹੇ ਸੀ, ਜਿਸ ਟਾਈਮ ਦੇ ਉੱਤੇ ਇੱਕ ਕਾਰ ਆਈ ਜੋ ਰੋਂਗ ਵੇ ਦੇ ਵਿੱਚ, ਤੇ ਉਹਨਾਂ ਦੇ ਉੱਤੇ ਚੜ੍ਹ ਗਏ, ਜਿਹਦੇ ਨਾਲ ਕਾਫੀ ਵੱਡੀ ਗਿਣਤੀ ਦੇ ਵਿੱਚ ਜੋ ਸ਼ੈਰਿਫ ਆ 25 ਦੇ ਕਰੀਬ ਹਿੱਟ ਹੋਏ ਸੀ। ਪੁਲਿਸ ਨਵੇਂ ਰਿਕਰੂਟ ਸੀਗੇ, 5 ਜਣੇ ਬੜੇ ਕ੍ਰਿਟੀਕਲੀ ਫੱਟੜ ਹੋਏ ਆ। ਹੁਣ ਉਹਦੇ ਸੰਬੰਧ ਦੇ ਵਿੱਚ ਨਿਕੋਲਸ ਯੋਸੇਫ ਗੁਟਰੇਜ਼ 22 ਸਾਲਾਂ ਦਾ, ਜੋ ਕਿ ਡਾਇਮੰਡ ਬਾਰ ਤੋਂ ਹੈਗਾ ਆ, ਡਾਇਮੰਡ ਬਾਰ ਇਹ ਟਾਊਨ ਤੋਂ, ਉਸ ਨੂੰ ਹੁਣ ਚਾਰਜ ਕੀਤਾ ਗਿਆ ਅਟੈਂਪਟਡ ਮਰਡਰ ਔਨ ਏ ਪੀਸ ਆਫੀਸਰ, ਤੇ ਹੋਰ ਐਡੀਸ਼ਨਲ ਚਾਰਜ ਉਹਦੇ ਉੱਤੇ ਪੈਂਡਿੰਗ ਹੈਗੇ ਆ। ਲਾਸ ਐਂਜਲਸ ਕਾਉਂਟੀ ਦੀ ਸ਼ੈਰਿਫ ਡਿਪਾਰਟਮੈਂਟ ਨੇ ਇੱਕ ਸਟੇਟਮੈਂਟ ਜਾਰੀ ਕੀਤੀ ਆ, ਉਹਦੇ ਵਿੱਚ ਉਹਨਾਂ ਨੇ ਦੱਸਿਆ ਹੈਗਾ। ਵਿਕਟਮਸ ਦੇ ਨਾਮ ਹਜੇ ਤੱਕ ਉਹਨੇ ਦੱਸੇ ਨਹੀਂ ਹੈਗੇ। ਜੋ ਵਿਟੀਅਰ ਟਾਊਨ ਜੋ ਲਾਸ ਐਂਜਲਸ ਕਾਉਂਟੀ ਦੇ ਵਿੱਚ ਪੈਂਦਾ ਆ, ਉੱਥੇ ਜੋ ਵਿਕਟਮਸ ਆ ਉਹਨਾਂ ਦੇ ਨਾਂ ਨਹੀਂ ਦੱਸੇ ਗਏ। ਵਿਟੀਅਰ ਟਾਊਨ ਦੇ ਵਿੱਚ ਸਾਰਾ ਭਾਣਾ ਜਿਹੜਾ ਵਾਪਰਿਆ ਸੀਗਾ। ਐਲੈਕਸ ਵਿਲੇਨੋਵਾ ਲਾਸ ਐਂਜਲਸ ਕਾਉਂਟੀ ਦੇ ਸ਼ੈਰਿਫ, ਉਹਨਾਂ ਨੇ ਪ੍ਰੈਸ ਰਿਲੀਜ਼ ਕੀਤੀ ਆ ਵੀ 5 ਜਣੇ ਬੁਰੀ ਤਰ੍ਹਾਂ ਫੱਟੜ ਹੋਏ ਆ, ਤੇ ਉਹ ਵੈਂਟੀਲੇਟਰ ਦੇ ਉੱਤੇ ਹੈਗੇ ਆ। ਜਿਨ੍ਹਾਂ ਦੇ ਹੋਰ ਸੱਟਾਂ ਲੱਗੀਆਂ ਸੀਆਂ, ਕੋਈ ਹੈਡ ਟਰਾਮਾ, ਬ੍ਰੋਕਨ ਬੋਨਸ, ਲਾਸ ਆਫ ਲਿੰਬਸ, ਉਹਨਾਂ ਨੂੰ ਜਿਹੜਾ ਆ ਉਹ ਉੱਥੇ ਹਸਪਤਾਲ 'ਚ ਹੀ ਹੈਗੇ ਆ, ਪਰ ਉਹਨਾਂ ਦੀ ਜਿਹੜੀ ਕੰਡੀਸ਼ਨ ਆ ਕਾਫੀ ਇੰਪਰੂਵ ਹੋ ਰਹੀ ਹੈਗੀ ਆ। 75 ਰਿਕਰੂਟਸ ਜੋ ਸੀ ਉਹ ਲਾਸ ਐਂਜਲਸ ਕਾਉਂਟੀ ਸ਼ੈਰਿਫ ਤੇ ਲੋਕਲ ਪੁਲਿਸ ਡਿਪਾਰਟਮੈਂਟ ਦੇ ਇਸ ਐਕਸਰਸਾਈਜ਼ ਜੋ ਸਵੇਰੇ 6:30 ਵਜੇ ਦੇ ਕਰੀਬ ਦੌੜ ਰਹੇ ਸੀ, ਉਸ ਦੇ ਵਿੱਚ ਪਾਰਟਿਸਿਪੇਟ ਕਰ ਰਹੇ ਸੀ। ਜੀ, ਨਿਕੋਲਸ ਜੋਸਫ ਗੁਟਰਸ 22 ਸਾਲਾਂ ਦਾ ਜਿਹੜਾ ਹੈਗਾ ਆ, ਜਿੱਦਾਂ ਤੁਸੀਂ ਦੱਸਿਆ ਵੀ ਅਟੈਂਪਟਡ ਮਰਡਰ ਆਫ ਪੀਸ ਆਫੀਸਰ, ਉਹਦੇ ਚਾਰਜਸ ਤਾਂ ਲਾਏ ਆ, ਤੇ ਜਿਹੜੇ ਸ਼ੈਰਿਫ ਉਹ ਦੱਸ ਰਹੇ ਆ ਵੀ ਡੈਲੀਬਰੇਟ ਜਾਣ ਬੁੱਝ ਕੇ ਇਹਨਾਂ ਰਿਕਰੂਟਾਂ ਦੇ ਉੱਤੇ ਗੱਡੀ ਜਿਹੜੀ ਚਾੜੀ ਪ੍ਰਤੀਤ ਹੁੰਦੀ ਆ। ਕਹਿੰਦੇ ਵੀ ਇਸ ਦੀ ਖੰਭੇ ਵਿੱਚ ਗੱਡੀ ਵੱਜਣ ਤੋਂ ਬਾਅਦ ਦੇ ਵਿੱਚ ਰੁਕੀ ਆ, ਤੇ ਜਦ ਇਸ ਨੂੰ ਰੋਕਣ ਦੀ ਜਿਹੜੀ ਕੋਸ਼ਿਸ਼ ਕੀਤੀ ਗਈ ਸੀ, ਐਕਸਲਰੇਟਰ ਦੇ ਉੱਤੇ ਇਹਦਾ ਪੈਰ ਸੀਗਾ,
ਕਈਆਂ ਨੇ ਉਹਨੂੰ ਲਾਉਣ ਦੀ ਵੀ ਉੱਤੋਂ ਕੋਸ਼ਿਸ਼ ਕੀਤੀ, ਪਰ ਉਹ ਨਾਕਾਮਯਾਬ ਰਹੇ ਤੇ ਇਹਨੇ ਕਈਆਂ ਨੂੰ ਇਸ ਮਾਮਲੇ ਵਿੱਚ ਜਿਹੜਾ ਉਹ ਦਰੜ ਦਿੱਤਾ ਸੀਗਾ। ਸੋ ਇਹ ਬੜੀ ਮੰਦਭਾਗੀ ਜਿਹੜੀ ਘਟਨਾ ਆ ਇਹ ਵਾਪਰੀ ਆ। 2 ਮਿਲੀਅਨ ਦੇ ਉੱਤੇ ਜਿਹੜੀ ਇਸ ਦਾ ਬੌਂਡ ਆ ਉਹ ਰੱਖਿਆ ਗਿਆ ਸੀਗਾ। ਜੀ, ਬਿਲਕੁਲ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਮਰਸੈਡ ਤੋਂ ਇਹ ਜਿਹੜੀ ਖਬਰ ਆ ਰਹੀ ਆ, ਕਹਿੰਦੇ ਵੀ ਇੱਕ 9 ਮਹੀਨੇ ਦੇ ਬੱਚੇ ਦੀ ਜਿਹੜੀ ਡੈਡਲੀ ਸ਼ੂਟਿੰਗ ਦੇ ਮਾਮਲੇ ਦੇ ਵਿੱਚ ਇੱਕ ਗ੍ਰਿਫਤਾਰੀ ਜਿਹੜੀ ਪਾਈ ਗਈ ਆ ਮਰਸੈਡ ਪੁਲਿਸ ਡਿਪਾਰਟਮੈਂਟ ਆ ਉਸ ਦੇ ਦੁਆਰਾ। ਡੇਰੀਅਸ ਕਿੰਗ ਗ੍ਰਿਸਬਾਈ ਕਹਿੰਦੇ ਵੀ ਉਸ ਦੀ 9 ਨਵੰਬਰ ਨੂੰ ਜਿਹੜੀ ਗੋਲੀ ਮਾਰ ਕੇ ਹੱਤਿਆ ਜਿਹੜੀ ਉਹ ਕਰ ਦਿੱਤੀ ਗਈ ਸੀ, ਜਦ ਉਸ ਦੀ ਮਾਂ ਤੇ ਉਹਦਾ ਫਰੈਂਡ ਇੱਕ ਜਿਹੜਾ ਸਟਰੋਲਰ ਦੇ ਵਿੱਚ ਉਸ ਨੂੰ ਘੁਮਾ ਰਹੇ ਸੀਗੇ। ਸੋ ਕਹਿੰਦੇ ਵੀ ਇਹ ਹਾਲ ਦੀ ਘੜੀ ਜਿਸ ਦੀ ਗ੍ਰਿਫਤਾਰੀ ਕੀਤੀ ਉਸ ਦਾ ਨਾਂ ਜਿਹੜਾ ਉਹ ਨਹੀਂ ਦੱਸਿਆ ਗਿਆ ਤੇ ਲੱਗ ਰਿਹਾ ਆ ਵੀ ਜਾਣ ਬੁੱਝ ਕੇ ਇਸ ਗੋਲੀ ਕਾਂਡ ਨੂੰ ਅੰਜਾਮ ਦਿੱਤਾ ਗਿਆ ਹੋ ਸਕਦਾ ਆ। ਕੈਲੀਫੋਰਨੀਆ ਦੇ ਵਿੱਚ ਕੋਵਿਡ ਦੇ ਕੇਸਸ ਦੇ ਵਿੱਚ ਬਹੁਤ ਜ਼ਿਆਦਾ ਵਾਧਾ ਹੋਇਆ ਆ। ਸੈਨ ਫਰਾਂਸਿਸਕੋ ਕ੍ਰੋਨਿਕਲ ਦੇ ਮੁਤਾਬਕ 36% ਦੇ ਕਰੀਬ ਨਵੇਂ ਕੇਸ ਕੋਵਿਡ ਦੇ ਆਏ ਆ। ਬਹੁਤ ਸਾਰੇ ਲੋਕਾਂ ਨੂੰ ਫਲੂ ਵੀ ਹੋਇਆ ਹੈਗਾ ਤੇ ਗਲਾ ਖਰਾਬ ਆ, ਬੁਖਾਰ ਚੜ ਰਹੇ ਹੈਗੇ ਆ। ਸੋ ਕਾਫੀ ਪਿਛਲੇ ਹਫ਼ਤਿਆਂ ਦੇ ਦੌਰਾਨ ਇਹ ਵਾਧਾ ਹੋਇਆ ਤੇ ਕੈਲੀਫੋਰਨੀਆ ਸਭ ਤੋਂ ਜ਼ਿਆਦਾ ਕੇਸ ਇਹਦੇ ਆ ਰਹੇ ਹੈਗੇ ਆ। ਤੇ ਜਿੰਨੇ ਵੀ ਸਾਡੇ ਸਰੋਤੇ ਆ ਵੀ ਧਿਆਨ ਰੱਖਣ ਸਾਰੇ, ਕਿਤੇ ਜਾਣੇ ਆਣੇ ਵੀ ਆ ਜਿਹੜਾ ਬਾਹਲਾ ਇਕੱਠ ਦੇ ਵਿੱਚ ਨਾ ਜਾਓ। ਜੇ ਜਾਣੇ ਵੀ ਆ ਤੇ ਆਪਾਂ ਹੁਣ ਬਹੁਤ ਢਿੱਲੇ ਪੈ ਗਏ, ਸਾਰੇ ਮਾਸਕ ਵਗੈਰਾ ਲਾਉਣਾ ਸ਼ੁਰੂ ਕਰ ਦਿੱਤਾ ਆ, ਪਰ ਗਿਣਤੀ ਜੋ ਕੇਸਾਂ ਦੀ ਆ ਉਹ ਵੱਧਦੀ ਜਾ ਰਹੀ ਹੈ। ਜੀ, ਇਸ ਵਾਰ ਜਿਹੜਾ ਫਲੂ ਸੀਜ਼ਨ ਵੀ ਬਹੁਤ ਸਟਰੋਂਗ ਹੈਗਾ ਆ। ਜਿੱਦਾਂ ਆਪਾਂ ਨੂੰ ਪਤਾ ਹਰਜੋਤ ਜੀ ਨੇ ਜਿੰਨਾ ਜ਼ਿਕਰ ਕੀਤਾ ਵੀ ਮਾਸਕ ਹੁਣ ਵਗੈਰਾ ਘੱਟ ਆ। ਸੋ ਜਿਹੜਾ 2 ਸਾਲਾਂ ਤੋਂ ਦੱਬਿਆ ਪਿਆ ਫਲੂ ਸੀਗਾ ਉਹਨੇ ਵੀ ਹੁਣ ਲੋਕਾਂ ਦੇ ਕੜਕ ਜਿਹੜੇ ਉਹ ਇਸ ਟਾਈਮ ਕੱਢੇ ਪਏ ਆ। ਕੈਲੀਫੋਰਨੀਆ ਦੇ ਬਜਟ ਦੇ ਸਰਪਲਸ ਦੀਆਂ ਗੱਲਾਂ ਆਪਾਂ ਪਿਛਲੇ ਕਈ ਚਿਰ ਤੋਂ ਕਰਦੇ ਆ ਰਹੇ ਸੀਗੇ, ਪਰ ਅੱਜ ਜਿਹੜਾ ਹਰਜੋਤ ਸਿੰਘ ਜੀ ਬਜਟ ਪ੍ਰਪੋਜ਼ਲ ਪੇਸ਼ ਹੋਇਆ ਆ ਉਹਦੇ ਵਿੱਚ ਇਹ ਹੁਣ ਆਖਿਆ ਜਾ ਰਿਹਾ ਆ ਵੀ ਕੈਲੀਫੋਰਨੀਆ ਨੂੰ $25 ਬਿਲੀਅਨ ਦਾ ਬਜਟ ਡੈਫਿਸਿਟ ਅਗਲੇ ਸਾਲ ਉਹ ਹੋ ਸਕਦਾ ਆ। ਲਗਾਤਾਰ ਇਤਿਹਾਸਿਕ ਤੌਰ ਦੇ ਉੱਤੇ ਜਿਹੜੇ ਸਰਪਲਸ ਚੱਲ ਰਹੇ ਸੀ ਉਹ ਕਹਿੰਦੇ ਆ ਵੀ ਹੁਣ ਖਤਮ ਹੋਣ ਜਾ ਰਹੇ ਹੈਗੇ ਆ। ਕਹਿੰਦੇ ਵੀ ਬਾਕੀ ਸਟੇਟਾਂ ਦੇ ਵਾਂਗੂ ਇੱਥੇ ਵੀ ਰਿਸੈਸ਼ਨ ਦੀ ਇਹ ਦਸਤਕ ਦੇ ਵਜੋਂ ਮੰਨਿਆ ਜਾ ਰਿਹਾ ਹੈਗਾ ਆ। ਸੋ ਕਹਿੰਦੇ ਵੀ ਇਸ ਡੈਫਿਸਿਟ ਦੇ ਨਾਲ ਬਹੁਤ ਸਾਰੇ ਜਿਹੜੇ ਸਪੈਂਡਿੰਗ ਦੇ ਡਿਸੀਜਨਸ ਹੈਗੇ ਆ, ਸਭ ਤੋਂ ਵੱਧ ਜਨਸੰਖਿਆ ਵਾਲੇ ਇਸ ਸੂਬੇ ਦੇ ਵਿੱਚ ਉਸ ਉੱਤੇ ਅਸਰ ਪਵੇਗਾ। ਕਿੰਡਰਗਾਰਟਨ 4 ਸਾਲਾਂ ਦੇ ਲਈ ਜਿਹੜਾ ਫ੍ਰੀ ਇਸ ਦੇ ਵਿੱਚ ਇਨਕਲੂਡ ਜਿਹੜਾ ਉਹ ਕਰਨਾ ਆ। ਫ੍ਰੀ ਹੈਲਥ ਕੇਅਰ, ਲੋ ਇਨਕਮ ਇਮੀਗ੍ਰੈਂਟਸ ਜਿਹੜੇ ਆ ਵਿਦਆਊਟ ਲੀਗਲ ਪਰਮਿਸ਼ਨ ਜਿਹੜੇ ਰਹਿ ਰਹੇ ਆ ਉਹ ਵੀ ਇਸ ਦੇ ਵਿੱਚ ਇਹਨਾਂ ਨੇ ਸਪੈਂਡਿੰਗ ਦੇ ਵਿੱਚ ਐਡ ਕੀਤੇ ਹੈਗੇ ਆ। ਰੈਵਨਿਊ ਲਗਾਤਾਰ ਕੈਲੀਫੋਰਨੀਆ ਦਾ ਪਿਛਲੇ ਇੱਕ ਦਹਾਕੇ ਤੋਂ ਵੱਧਦਾ ਗਿਆ ਆ। $72 ਬਿਲੀਅਨ ਦਾ ਸਰਪਲਸ ਜਿਹੜਾ ਆ ਉਹ ਹੋ ਗਿਆ ਸੀਗਾ ਸਟੇਟ ਦਾ ਤੇ ਕਹਿੰਦੇ ਵੀ ਪਹਿਲੀ ਵਾਰੀ ਸਟੇਟ ਨੇ ਜਿਹੜੀ ਸਪੈਂਡਿੰਗ ਆਪਣੀ $300 ਬਿਲੀਅਨ ਤੋਂ ਉੱਤੇ ਕਰ ਦਿੱਤੀ ਸੀ। ਪਰ ਹੁਣ ਅਗਲੇ ਸਾਲ ਦੇ ਲਈ ਬਜਟ ਪ੍ਰਪੋਜ਼ਲ ਦੇ ਵਿੱਚ ਇਹ ਹੈ ਵੀ $25 ਬਿਲੀਅਨ ਦਾ ਘਾਟਾ ਡੈਫਿਸਿਟ ਜਿਹੜਾ ਉਹ ਸ਼ੋ ਹੋ ਰਿਹਾ ਹੈਗਾ ਆ। ਗਵਰਨਰ ਗੈਵਿਨ ਨਿਊਸਮ ਜਿਨ੍ਹਾਂ ਨੇ ਇਸ ਬਜਟ ਨੂੰ ਲਾਅ ਦੇ ਵਿੱਚ ਸਾਈਨ ਕੀਤਾ ਸੀ, ਉਹਨਾਂ ਨੇ ਕਿਹਾ ਵੀ ਟੈਕਸ ਕਲੈਕਸ਼ਨ ਜਿਹੜੀਆਂ ਆ ਉਹ ਇਸ ਦੇ ਵਿੱਚ ਘਟੀਆਂ ਆ ਤੇ ਇਸ ਸਾਲ ਜਿਹੜਾ ਰੈਵਨਿਊ ਆ 41 ਬਿਲੀਅਨ ਘਟਿਆ ਆ ਐਕਸਪੈਕਟੇਸ਼ਨਸ ਦੇ ਨਾਲੋਂ, ਜਿਸ ਕਰਕੇ ਬਜਟ ਉਹ ਡੈਫਿਸਿਟ ਦੇ ਵੱਲ ਨੂੰ ਜਾ ਰਿਹਾ ਆ। ਅਗਲੀ ਖਬਰ ਫ੍ਰਿਜ਼ਨੋ ਕੈਲੀਫੋਰਨੀਆ ਤੇ ਆ ਰਹੀ ਹੈ, ਜਿੱਥੋਂ ਫ੍ਰਿਜ਼ਨੋ ਦੀ ਪੁਲਿਸ ਨੇ ਇੱਕ ਪਿਕਅਪ ਤੇ ਉਹ ਟ੍ਰੇਲਰ ਫੜਿਆ ਆ ਜੋ ਕਿ ਲੋਕਾਂ ਦੇ ਗੈਸ ਸਟੇਸ਼ਨ ਤੋਂ ਗੈਸ ਚੋਰੀ ਕਰਦੇ ਸੀ ਤੇ 2 ਸਸਪੈਕਟਸ ਨੂੰ ਵੀ ਅਰੈਸਟ ਕੀਤਾ ਗਿਆ ਆ। ਪੁਲਿਸ ਨੇ ਹਾਈਵੇ 41 ਦੇ ਉੱਤੇ ਅੱਜ ਸਵੇਰੇ ਇੱਕ ਪਿਕਅਪ ਟਰੱਕ ਆ ਜੋ ਪਿੱਛੇ ਇੱਕ ਟ੍ਰੇਲਰ ਪੁੱਲ ਕਰ ਰਿਹਾ ਸੀ। ਜਦੋਂ ਉਸ ਦੀ ਨੰਬਰ ਪਲੇਟ ਨੂੰ ਉਹਨਾਂ ਨੇ ਸਕੈਨ ਕੀਤਾ ਤੇ ਪਤਾ ਚੱਲਿਆ ਵੀ ਉਹ ਟ੍ਰੇਲਰ ਚੋਰੀ ਆ। ਉਸ ਤੋਂ ਬਾਅਦ ਉਹਨਾਂ ਨੂੰ ਬੁਲਵਰਡ ਐਵਨਿਊ ਦੇ ਉੱਤੇ ਰੋਕਿਆ ਗਿਆ ਤੇ ਪੁਲਿਸ ਨੇ ਦੇਖਿਆ ਵੀ ਉਹਨਾਂ ਦੇ ਕੋਲ ਇੱਕ ਹੈਂਡਗਨ ਵੀ ਮਿਲੀ ਹੈਗੀ ਆ ਤੇ ਉਸ ਟ੍ਰੇਲਰ ਦੇ ਵਿੱਚ ਪੂਰਾ ਇੱਕ ਲਿਕੁਇਡ ਟੈਂਕ ਸੀਗਾ ਜੋ ਭਰਿਆ ਹੋਇਆ ਸੀ ਗੈਸ ਦੇ ਨਾਲ। ਤੇ ਕਹਿੰਦੇ ਵੀ ਜੋ ਪਿਕਅਪ ਟਰੱਕ ਹੈ ਇਹ ਪਹਿਲਾਂ ਵੀ ਇਨਵੋਲਵ ਹੋਇਆ ਸੀ ਕਈ ਜਗ੍ਹਾ ਦੇ ਉੱਤੇ ਗੈਸ ਚੋਰੀ ਕਰਨ ਦੇ ਸੰਬੰਧ ਦੇ ਵਿੱਚ। ਕਹਿੰਦੇ ਵੀ ਇਹ ਟ੍ਰੇਲਰ ਇਸ ਹਿਸਾਬ ਨਾਲ ਸੈਟਅਪ ਕੀਤਾ ਜਾਂਦਾ ਸੀ ਵੀ ਅੰਡਰਗਰਾਉਂਡ ਟੈਂਕ ਜੋ ਗੈਸ ਸਟੇਸ਼ਨ ਦੇ ਹੁੰਦੇ ਹੈਗੇ ਆ ਉਹਦੇ ਉੱਪਰ ਖੜਾ ਕਰਕੇ ਤੇ ਉਹਦਾ ਜਿਹੜਾ ਲਿਡ ਖੋਲ ਕੇ ਇਹਦੇ ਵਿੱਚੇ ਮੋਟਰ ਉਹਨੀ ਲਾਈਓ ਸੀ
ਤੇ ਮੋਟਰ ਦੇ ਨਾਲ ਇਲੈਕਟ੍ਰਿਕ ਪੰਪ ਸੀਗਾ, ਉਹਦੇ ਨਾਲ ਪੂਰੇ ਦਾ ਪੂਰਾ ਜੋ ਟੈਂਕ ਆ ਇਹ ਭਰ ਲੈਂਦੇ ਸੀਗੇ। ਡਰਾਈਵਰ ਤੇ ਉਹਦਾ ਪੈਸੇਂਜਰ ਉਹਨਾਂ ਦੇ ਨਾਮ ਨਹੀਂ ਹਜੇ ਡਿਸਕਲੋਜ਼ ਕੀਤੇ ਗਏ, ਪਰ ਦੋਨਾਂ ਜਾਣਿਆਂ ਨੂੰ ਫਿਜ਼ਨੋ ਦੀ ਪੁਲਿਸ ਡਿਪਾਰਟਮੈਂਟ ਵੱਲੋਂ ਅਰੈਸਟ ਕਰ ਲਿਆ ਗਿਆ ਹੈਗਾ। ਜੀ। ਯੂਨੀਵਰਸਿਟੀਆਂ ਦੇ ਵਿੱਚ ਪੜ੍ਹਾਉਣ ਵਾਲੇ ਵੀ ਕਈ ਵਾਰੀ ਬੜਾ ਘਾਲਾ ਮਾੜਾ ਜਿਹੜਾ ਕਰ ਜਾਂਦੇ ਆ। ਯੂਸੀ ਅਰਵਾਈਨ, ਯੂਨੀਵਰਸਿਟੀ ਆਫ ਕੈਲੀਫੋਰਨੀਆ ਅਰਵਾਈਨ ਦਾ ਜਿਹੜੇ ਮੈਡੀਕਲ ਸਕੂਲ ਆ ਉਸ ਦੇ ਵਿੱਚ ਯੀ ਹੋਂਗ ਜ਼ਾਓ ਪਿਛਲੇ 2014 ਤੋਂ ਰਿਸਰਚ ਸਾਇੰਟਿਸਟ ਦੇ ਵਜੋਂ ਕੰਮ ਕਰਦੇ ਆ ਰਹੇ ਆ। ਤੇ ਹੁਣ ਕਹਿੰਦੇ ਵੀ ਇੱਕ ਆਡਿਟ ਤੋਂ ਬਾਅਦ ਦੇ ਵਿੱਚ ਇਹ ਪਤਾ ਲੱਗਾ ਆ ਵੀ ਇਸ ਯੂਸੀ ਅਰਵਾਈਨ ਦੀ ਮੈਡੀਕਲ ਸਕੂਲ ਦੀ ਪ੍ਰੋਫੈਸਰ ਆ, ਉਸਨੇ $4 ਲੱਖ ਜਿਹੜੇ ਸਟੇਟ ਦੇ ਯੂਨੀਵਰਸਿਟੀ ਦੇ ਫੰਡ ਆ ਕੈਮਰਿਆਂ ਦੇ ਉੱਤੇ ਹੀ ਖਰਚ ਕਰ ਦਿੱਤੇ ਇੰਸਟਾਗ੍ਰਾਮ ਦੀਆਂ ਪੋਸਟਾਂ ਪਾਉਣ ਦੇ ਲਈ। ਉਦੋਂ ਕਹਿੰਦੇ ਪਤਾ ਲੱਗਾ $53,000 ਦਾ ਇੱਕ ਕੈਮਰਾ ਉਹਨੇ ਲੈਬ ਦੇ ਵਿੱਚ ਜਿਹੜਾ ਉਹ ਰੱਖਿਆ ਸੀ। ਉਹਨਾਂ ਨੇ ਕਿਹਾ ਵੀ ਉਹਨਾਂ ਨੇ ਕਦੀ ਇਹ ਕੈਮਰਾ ਜਿਹੜਾ ਉਹ ਦੇਖਿਆ ਨਹੀਂ। ਇਹ ਦੱਸਿਆ ਗਿਆ ਵੀ ਇੱਕ ਮੀਡੀਆ ਲੈਬ ਦੇ ਲਈ ਉਹਨਾਂ ਨੇ ਉੱਥੇ ਕੈਮਰੇ ਜਿਹੜੇ ਆ ਸਕੂਲ ਫੰਡਸ ਦੇ ਵਿੱਚੋਂ ਲਏ, ਜਿਹੜੀ ਕਿ ਐਗਜ਼ਿਸਟ ਹੀ ਨਹੀਂ ਸੀ ਉਹ ਕਰਦੀ। ਬਾਅਦ ਦੇ ਵਿੱਚ ਕਹਿੰਦੇ ਵੀ ਇੱਕ ਸ਼ਾਪਿੰਗ ਬੈਗ ਦੇ ਵਿੱਚ ਉਹਨਾਂ ਨੇ ਰਿਸਿਪਟ ਭਰ ਕੇ ਜਿਹੜੀਆਂ ਉਹ ਦਿੱਤੀਆਂ, ਜਿਹਦੇ ਵਿੱਚ ਇਹ ਪਤਾ ਲੱਗਾ ਵੀ $4 ਲੱਖ ਦੇ 14 ਕੈਮਰੇ ਤੇ 46 ਵੱਖ-ਵੱਖ ਲੈਂਸ ਜਿਹੜੇ ਆ ਉਹ ਸਕੂਲ ਦੀ ਮਨੀ ਜਿਹੜੀ ਆ ਇਸ ਫੋਟੋਗ੍ਰਾਫੀ ਇਕਵਿਪਮੈਂਟ ਦੇ ਉੱਤੇ ਹੀ ਜਿਹੜੀ ਉਹਨਾਂ ਨੇ ਵਰਤ ਦਿੱਤੀ ਆ। ਆਡਿਟ ਜਿਹੜਾ ਉਹ ਲਾਂਚ ਕੀਤਾ ਗਿਆ। ਇਸ ਤੋਂ ਬਾਅਦ ਦੇ ਵਿੱਚ ਇੱਕ ਵਿਸਲ ਬਲੋਵਰ ਰਿਪੋਰਟ ਤੋਂ ਬਾਅਦ ਚ ਉਹਨਾਂ ਨੇ ਇਹ ਦੱਸਿਆ ਵੀ ਜਿਹੜੀ ਪ੍ਰੋਫੈਸਰ ਜ਼ੂ ਆ $1.2 ਮਿਲੀਅਨ ਸਾਲ ਦਾ ਜਿਹੜਾ ਜਿਸ ਨੂੰ ਮਿਲਦਾ ਆ, ਉਹਨੇ ਜਿਹੜਾ ਕੈਮਰਾ ਇਕਵਿਪਮੈਂਟ ਆ ਯੂਨੀਵਰਸਿਟੀ ਫੰਡ ਤੋਂ ਹੀ ਜਿਹੜੇ ਆ ਉਹ ਖਰਚੇ ਸੀਗੇ। ਸੋ ਪਰਸਨਲ ਵੈਬਸਾਈਟ ਬਣਾਈ ਆ ਆਪਣੀਆਂ ਫੋਟੋਆਂ ਸੈੱਲ ਕਰਨ ਦੇ ਲਈ, ਤੇ ਫੋਟੋਆਂ ਖਿੱਚੀਆਂ ਕਿਹੜੇ ਇਕਵਿਪਮੈਂਟ ਦੇ ਨਾਲ ਆ? ਯੂਨੀਵਰਸਿਟੀ ਦੇ ਫੰਡਾਂ ਦੇ ਨਾਲ। ਸੋ ਯੂ ਨੈਵਰ ਨੋ ਕੌਣ ਕੀ ਜਿਹੜਾ ਆ ਉੱਥੇ ਕੀ ਕਰੀ ਜਾ ਰਿਹਾ। ਪ੍ਰੋਫੈਸਰਾਂ ਦਾ ਆਹ ਹਾਲ ਦੇਖ ਲਓ। ਬੇ ਏਰੀਏ ਦੇ ਵਿੱਚ ਜੋ ਟਾਰਗੇਟ ਸਟੋਰ ਆ ਉਹ ਕਹਿੰਦੇ ਭਈ ਉਹਨਾਂ ਸਟੋਰਾਂ ਤੇ ਘੱਟੋ ਘੱਟ ਹਰ ਰੋਜ਼ 10 ਚੋਰੀਆਂ ਹੁੰਦੀਆਂ ਹੈਗੀਆਂ। $400 ਮਿਲੀਅਨ ਟਾਰਗੇਟ ਸਟੋਰ ਲੂਜ਼ ਕਰ ਚੁੱਕੇ ਹੈਗੇ ਆ। ਵਾਲਨਟ ਕ੍ਰੀਕ ਦੇ ਟਾਰਗੇਟ ਸਟੋਰ ਉਹ ਵੀ ਕਹਿੰਦੇ ਆ ਵੀ ਰਫਲੀ 10 ਚੋਰੀਆਂ ਉਹਨਾਂ ਦੇ ਏਰੀਏ ਦੇ ਵਿੱਚ ਵੀ ਹਰ ਰੋਜ਼ ਹੁੰਦੀਆਂ ਹੈਗੀਆਂ। ਤੇ ਸਿਕਿਉਰਿਟੀ ਕਹਿੰਦੇ ਕੁਝ ਨਹੀਂ ਕਰ ਸਕਦੀ, ਜੇ ਖੜੇ ਵੀ ਆ ਤੇ ਉਹ ਵਿਚਾਰੇ ਡਰਦੇ ਵੀ ਹੈਗੇ ਆ। ਪਿਛਲੇ ਦਿਨਾਂ 'ਚ ਵੀ ਆਪਾਂ ਖਬਰ ਸਾਂਝੀ ਕੀਤੀ ਸੀ $400 ਮਿਲੀਅਨ ਦਾ ਇਸ ਕੁਆਟਰ ਦੇ ਵਿੱਚ ਕੱਲਾ ਜੋ ਟਾਰਗੇਟ ਸਟੋਰ ਆ ਉਸ ਨੂੰ ਘਾਟਾ ਪਿਆ ਹੈਗਾ। ਟਾਰਗੇਟ ਦੇ ਸੀਈਓ ਮਿਸ਼ੈਲ ਫਿਡਿਕ ਜੋ ਆ ਉਹਨਾਂ ਨੇ ਯਾਹੂ ਫਾਈਨਾਂਸ ਨੂੰ ਦੱਸਿਆ ਕਿ $600 ਮਿਲੀਅਨ ਐਂਡ ਆਫ ਦਾ ਈਅਰ ਤੱਕ ਇਹ ਹੋ ਜਾਊਗਾ ਜਿੰਨੇ ਦੀ ਚੋਰੀ ਟਾਰਗੇਟ ਸਟੋਰ ਤੋਂ ਹੋਈ ਆ। ਟਾਰਗੇਟ ਕੱਲਾ ਨਹੀਂ ਹੈਗਾ, ਇਸ ਤੋਂ ਬਿਨਾ ਇੱਕ ਹੋਰ ਵੀ ਕਹਿੰਦੇ ਓਵਰ ਪਪੂਲਰ ਕਲੋਥਿੰਗ ਸਟੋਰ ਕੋਟੋਪੈਕਸੀ ਜੋ ਆ ਉਹਨਾਂ ਨੇ ਤਾਂ ਟੈਂਪਰੇਰੀ ਬੰਦੇ ਕਰ ਦਿੱਤਾ ਵੀ ਅਸੀਂ ਇਸ ਨੂੰ ਕੰਟਰੋਲ ਨਹੀਂ ਕਰ ਸਕਦੇ ਹੈਗੇ। ਬਲਬੋਆ ਪਾਰਕ ਦਾ ਸੇਫ ਬੇਸ ਜੋ ਸਟੋਰ ਆ ਉਹ ਕਹਿੰਦੇ ਅਸੀਂ ਤਾਂ ਆਪਣੀ ਸੇਫਟੀ ਦੇ ਲਈ ਬਹੁਤ ਡਰ ਵਾਲੇ ਮਾਹੌਲ 'ਚ ਰਹਿੰਦੇ ਆ ਵੀ ਕੋਈ ਸਾਨੂੰ ਕੁੱਟ ਮਾਰ ਨਾ ਕਰੇ। ਪਿਛਲੇ ਦਿਨਾਂ ਦੇ ਵਿੱਚ ਇੱਕ ਸਿਕਿਉਰਿਟੀ ਗਾਰਡ ਨੂੰ ਸ਼ਾਟ ਕਰ ਦਿੱਤਾ ਗਿਆ ਸੀ ਜਦੋਂ ਉਸ ਨੇ ਇੱਕ ਕਿਸੇ ਬੰਦੇ ਨੂੰ ਰੋਕਿਆ ਜੋ ਚੋਰੀ ਕਰ ਰਿਹਾ ਸੀ, ਜੋ ਸ਼ਾਪ ਲਿਫਟ ਕਰ ਰਿਹਾ ਸੀ। ਇਹ ਇੱਕ ਬਹੁਤ ਵੱਡੀ ਪ੍ਰੋਬਲਮ ਆ। ਸੈਨ ਫਰਾਂਸਿਸਕੋ ਦੀ ਮੇਅਰ ਜੋ ਬਰੀਡ ਆ ਉਹ ਵੀ ਕਹਿੰਦੀ ਆ ਵੀ ਮੈਂ ਹੋਰ ਜਿਹੜੇ ਪੁਲਿਸ ਵਾਲੇ ਤੇ ਕਮਿਊਨਿਟੀ ਇਨਵੈਸਟਰ ਪੈਟਰੋਲਿੰਗ ਯੂਨਿਟਸ ਆ ਉਹਨਾਂ ਨੂੰ ਯੂਨੀਅਨ ਸਕੁਆਇਰ ਤੇ ਹੋਰ ਜਿਹੜੇ ਰੀਟੇਲ ਵਾਲੇ ਏਰੀਆ ਆ ਉੱਥੇ ਲਾਉਣ ਜਾ ਰਹੀ ਆ, ਕਿਉਂਕਿ ਥੈਂਕਸਗਿਵਿੰਗ ਕ੍ਰਿਸਮਸ ਦਾ ਸੀਜ਼ਨ ਹੈਗਾ, ਲੋਕ ਸ਼ਾਪ ਅਰਾਊਂਡ ਵੀ ਬਹੁਤ ਕਰਦੇ ਹੈਗੇ ਆ। ਤੇ ਇਸੇ ਤਰ੍ਹਾਂ ਕੱਲਾ ਬੇ ਏਰੀਆ ਨਹੀਂ, ਹੋਰ ਵੀ ਕੈਲੀਫੋਰਨੀਆ ਦੇ ਵਿੱਚ ਇਹ ਸਾਰਿਆਂ ਨੂੰ ਪਤਾ ਹੀ ਆ ਵੀ ਆਪਾਂ ਦੱਸਦੇ ਆਏ ਆ ਵੀ ਜੇ ਕੈਲੀਫੋਰਨੀਆ ਦੇ ਵਿੱਚ $950 ਤੋਂ ਥੱਲੇ ਦੀ ਚੋਰੀ ਹੁੰਦੀ ਆ ਤੇ ਉਹਨਾਂ ਨੂੰ ਚਾਰਜ ਨਹੀਂ ਕੀਤਾ ਜਾ ਸਕਦਾ। ਸੋ ਪੁਲਿਸ ਵਾਲੇ ਫੜ ਵੀ ਲੈਣ ਤੇ ਅਲਟੀਮੇਟਲੀ ਉਹਨਾਂ ਨੂੰ ਛੱਡ ਦਿੱਤਾ ਜਾਂਦਾ ਹੈ। ਯਾ ਉਹਨਾਂ ਦੇ ਉੱਤੇ ਮੇ ਵੀ ਮਿਸਡਮੀਨਰ ਭਾਵੇਂ ਕੋਈ ਹੋਵੇ ਤਾਂ ਹੋਵੇ, ਉਹ ਵੀ ਘੱਟ ਹੀ ਚਾਂਸ ਆ। ਦੂਜੀ ਫੈਲਨੀ ਵਗੈਰਾ ਤਾਂ ਉਹ ਆਲਰੇਡੀ ਇਹਨਾਂ ਨੇ ਇਸ ਪ੍ਰੋਪੋਜੀਸ਼ਨ ਤੋਂ ਬਾਅਦ ਚ ਹਟਾ ਦਿੱਤੀ ਸੀ। ਤੇ ਹਰਜੋਤ ਸਿੰਘ ਜੀ, ਸਮਾਂ ਖਬਰਾਂ ਦੇ ਜਿਹੜਾ ਉਹ ਸਮਾਪਤ ਆ, ਪਰ ਜਾਣ ਤੋਂ ਪਹਿਲਾਂ ਇਕੋਨਮੀ ਨੂੰ ਲੈ ਕੇ ਐਮਾਜ਼ੋਨ ਦੇ ਜਿਹੜੇ CEO ਐਂਡੀ ਜੈਸੀ ਆ ਉਹਨਾਂ ਨੇ ਕਿਹਾ ਆ ਵੀ ਅਗਲੇ ਸਾਲ ਦੇ ਵਿੱਚ ਵੀ ਜਿਹੜੀਆਂ ਲੇ ਆਫਸ ਆ ਉਹ ਕੰਟੀਨਿਊ ਰਹਿਣਗੀਆਂ। ਕੱਲ ਪਰਸੋਂ ਤੋਂ ਆਪਾਂ ਖਬਰ ਇਹ ਸ਼ੇਅਰ ਕਰ ਰਹੇ ਹਾਂ ਵੀ 10,000 ਤੋਂ ਵੱਧ EMPLOYEE ਐਮਾਜ਼ੋਨ ਨੇ ਜਿਹੜੇ ਉਹ ਲੇ ਆਫ ਕਰਨੇ ਆ। ਉਸ ਤੋਂ ਪਹਿਲਾਂ ਮੈਟਾ ਦੇ 11,000 ਦੀ ਖਬਰ ਆਈ ਸੀਗੀ। ਇੱਦਾਂ ਹੀ ਕਈ ਸੈਂਕੜੇ ਟਵਿੱਟਰ ਦੇ ਤੇ ਹੋਰ ਬਹੁਤ ਸਾਰੀਆਂ ਕੰਪਨੀਆਂ ਨੇ ਆਲਰੇਡੀ ਲੇ ਆਫ ਕਰਨੇ ਜਿਹੜੇ ਸ਼ੁਰੂ ਕਰ ਦਿੱਤੇ ਆ। ਸੋ ਐਮਾਜ਼ੋਨ ਕਹਿੰਦੇ ਵੀ ਆਪਣਾ ਲੇ ਆਫ ਕਰਨਾ
ਅਗਲੇ ਸਾਲ ਦੇ ਵਿੱਚ ਵੀ ਜਿਹੜਾ ਉਹ ਜਾਰੀ ਰੱਖੇਗਾ। ਸੋ ਅੱਜ ਸਿਸਕੋ ਨੇ ਵੀ 4000 ਬੰਦਾ ਲੇ ਆਫ ਕੀਤਾ ਹੈਗਾ, ਸਾਰੇ ਇੰਜੀਨੀਅਰ ਹੀ ਆ। ਜੋ ਹਾਈਟੈਕ ਕੰਪਨੀਆਂ ਆ, ਕਿਸੇ ਨੇ ਸੋਚਿਆ ਨਹੀਂ ਸੀ ਵੀ ਇਹਨਾਂ ਦੇ ਵਿੱਚ ਏਡੀ ਵੱਡੀ ਲੇ ਆਫ ਹੋਊਗੀ। ਐਮਾਜ਼ੋਨ, ਸਿਸਕੋ, ਮੈਟਾ, ਟਵਿੱਟਰ, ਇੰਟਲ, ਰੋਕੂ, ਇਹ ਸਾਰੀਆਂ ਬਿਗ ਨੇਮ ਕੰਪਨੀਆਂ ਜਿਨ੍ਹਾਂ ਨੇ ਬੰਦੇ ਲੇ ਆਫ ਕੀਤੇ ਹੈਗੇ। ਜੀ, ਤੇ ਸਟਾਕਸ ਦੇ ਉੱਤੇ ਜੇ ਅੱਜ ਨਜ਼ਰ ਮਾਰਦੇ ਜਾਈਏ ਤਾਂ ਅੱਜ ਡਾਓ ਜੋਨਸ ਕੱਲ ਦੇ ਤਕਰੀਬਨ ਬਰਾਬਰ ਹੀ ਰਿਹਾ, 7.5 ਪੁਆਇੰਟ ਥੱਲੇ ਆਇਆ 33,546। S&P 12 ਪੁਆਇੰਟ ਘਟ ਕੇ 3947 ਤੇ ਬੰਦ ਹੋਇਆ। ਨੈਸਡੈਕ 39 ਪੁਆਇੰਟ ਘਟ ਕੇ 11,145 ਤੇ। ਸੋਨੇ ਦਾ ਭਾਅ $1764 ਪ੍ਰਤੀ ਆਉਂਸ। ਕੱਚੇ ਤੇਲ ਦੀ ਕੀਮਤ $82 ਪ੍ਰਤੀ ਬੈਰਲ। 10 ਈਅਰ ਯੀਲਡ ਜਿਹੜੀ ਆ ਉਹ 3.77% ਰਹੀ। ਕ੍ਰਿਪਟੋ ਕਰੰਸੀ 'ਚ ਬਿਟਕੋਇਨ 16,866 ਤੇ ਇਥੀਰੀਅਮ $1212 ਦੇ ਬਰਾਬਰ ਚੱਲ ਰਿਹਾ ਹੈ। $1 ਦੇ ਬਰਾਬਰ ਇੰਡੀਆ ਦੇ $81 ਤੇ 53 ਪੈਸੇ ਰਹੇ ਆ। $1 ਦੇ ਬਰਾਬਰ ਕੈਨੇਡਾ ਦੇ $1 ਤੇ 33 ਸੈਂਟ ਰਹੇ ਆ। ਇੱਥੇ ਹੀ ਹੁਣ ਪ੍ਰੋਗਰਾਮ ਦੀ ਸਮਾਪਤੀ ਆ। ਮੇਰੇ ਰਾਜਕਰਮੀਤ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA।